ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 10 ਅਪ੍ਰੈਲ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ ਕਾਲ ਕਰੋ 559 905 2575। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਇਹਨਾਂ ਨੂੰ ਕਾਲ ਕਰੋ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਅੱਜ ਦੀਆਂ ਅਹਿਮ ਮੁੱਖ ਖਬਰਾਂ ਜਿਹੜੀਆਂ ਆ ਉਹ ਕੀ ਰਹੀਆਂ, ਕੀ ਜੁੜਿਆ ਰਿਹਾ ਕਿਸਾਨੀ ਸੰਘਰਸ਼ ਦੇ ਨਾਲ ਵੀ। ਜੀ ਅੱਜ ਦੀ ਸਭ ਤੋਂ ਵੱਡੀ ਖਬਰ ਕਿਸਾਨੀ ਨਾਲ ਜੁੜੀ ਜਾਂ ਕਿਸਾਨੀ ਸੰਘਰਸ਼ ਨਾਲ ਜੁੜੀ ਉਹ ਇਹ ਰਹੀ ਆ ਕਿ ਜਿਹੜੇ ਆੜਤੀਏ ਪਿਛਲੇ ਕੁਛ ਦਿਨਾਂ ਤੋਂ ਨਾਖੁਸ਼ ਚੱਲ ਰਹੇ ਸਨ, ਨਾਰਾਜ਼ ਚੱਲ ਰਹੇ ਸਨ, ਅਖੀਰ ਇੱਕ ਸਹਿਮਤੀ 'ਤੇ ਪਹੁੰਚੇ ਆ। ਸਰਕਾਰ ਅਤੇ ਆੜਤੀਆਂ ਦੇ ਨੁਮਾਇੰਦਿਆਂ ਦਰਮਿਆਨ ਇੱਕ ਮੈਰਾਥਨ ਮੀਟਿੰਗ ਚੱਲੀ। ਦੇਰ ਸ਼ਾਮ ਇਹ ਸਿੱਟਾ ਨਿਕਲਿਆ ਕਿ ਦੇਖੋ ਜੀ, ਜਿਹੜੇ ਆੜਤੀਏ ਆ ਉਹ ਖਰੀਦ ਕਰੂਗੇ ਔਰ ਸਰਕਾਰ ਰਾਜ਼ੀ ਹੋ ਗਈ ਆ ਕਿ 131 ਕਰੋੜ ਰੁਪਈਆ ਬਕਾਇਆ ਜਿਹੜਾ ਉਹਨਾਂ ਦਾ ਉਹ ਰਿਲੀਜ਼ ਕਰੂਗੀ। ਇਹ ਤੋਂ ਇਲਾਵਾ ਜਿਹੜੀ ਉਹਨਾਂ ਦੀ ਕਮਿਸ਼ਨ ਹੈ 2.5%, ਇਸ ਤੋਂ ਇਲਾਵਾ ਸਿਲਾਈ ਦਾ ਜਾਂ ਜਿਹੜਾ ਕੋਈ ਹੋਰ ਖਰਚਾ ਸਫਾਈ ਵਗੈਰਾ ਦਾ ਉਹ ਸਾਰਾ ਪੰਜਾਬ ਸਰਕਾਰ ਪੇ ਕਰੂਗੀ। ਔਰ ਦਿਲਚਸਪ ਗੱਲ ਤਾਂ ਇਹ ਆ, ਹਾਲਾਂਕਿ ਇਹਨਾਂ ਦਾ ਪ੍ਰੈਸ ਨੋਟ ਆਉਣਾ ਬਾਕੀ ਆ, ਪਰ ਜਿੰਨੀਆਂ ਕੁ ਖਬਰਾਂ ਹੁਣ ਤੱਕ ਮੀਡੀਆ ਆਊਟਲੈਟਸ ਦੇ ਜ਼ਰੀਏ ਸੁਣਨ ਨੂੰ ਮਿਲੀਆਂ ਜਾਂ ਦੇਖਣ ਨੂੰ ਮਿਲੀਆਂ ਉਹ ਇਹ ਹੈ ਕਿ ਇਹਨਾਂ ਨੇ ਨਾਲ ਇਹ ਕਿਹਾ ਕਿ ਜਦ ਵੀ DBT ਦੇ ਜ਼ਰੀਏ ਕਿਸਾਨ ਦੀ ਪੇਮੈਂਟ ਸਿੱਧੀ ਉਹਦੇ ਖਾਤੇ 'ਚ ਆਏਗੀ ਤਾਂ ਤੁਰੰਤ ਜਾਣਕਾਰੀ ਤੁਹਾਨੂੰ ਦੇ ਦਿਆਂਗੇ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦੀ, ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕੇਂਦਰ ਦੇ ਸਾਹਮਣੇ ਬਿਲਕੁਲ ਸਰੈਂਡਰ ਕਰ ਦੇਣ ਵਾਲੀ ਨੀਤੀ ਹੈ ਕਿ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਪੇ ਕਰੇਗੀ। ਮਤਲਬ ਕਿ ਜੋ ਵੀ ਆੜਤੀਆਂ ਦਾ ਖਰਚਾ ਉਹ ਵੀ ਪੰਜਾਬੀ ਖੁਦ ਚੁੱਕਣਗੇ। ਵੱਡਾ ਸਵਾਲ ਇਹੀ ਸੀਗਾ ਕਿਉਂਕਿ FCI ਨੇ ਕਹਿ ਦਿੱਤਾ ਕਿ ਅਸੀਂ 20%, ਕਿਉਂਕਿ 80% ਇਹਨਾਂ ਨੇ ਹੀ ਪ੍ਰੋਕਿਓਰ ਕਰਨਾ ਤਾਂ 20% ਉਹ ਕਹਿੰਦੇ ਆ ਕਿ ਜੋ ਅਸੀਂ ਚੁੱਕਾਂਗੇ ਅਸੀਂ ਕੱਖ ਨਹੀਂ ਦੇਣਾ, ਤਾਂ ਉਹ ਕੱਖ ਨਹੀਂ ਦੇਣਗੇ। ਇਹ ਇੱਕ ਵੱਡੀ ਗੱਲ ਆ। ਦੂਜੀ ਗੱਲ ਜਿਹੜੀ ਹੈ ਕਿ ਅੱਜ KMP ਰੋਡ 'ਤੇ ਜਾਮ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ। ਸਵੇਰੇ 8 ਵਜੇ ਤੋਂ ਲੈ ਕੇ ਭਲਕੇ 8 ਵਜੇ ਤੱਕ ਜਾਮ ਚੱਲਣਾ। ਸ਼ਾਮ ਤੱਕ ਬਿਲਕੁਲ ਉੱਥੇ ਅਮਨ ਅਮਾਨ ਦੇ ਨਾਲ ਸਾਰਾ ਕੁਝ ਚੱਲ ਰਿਹਾ ਸੀ। ਹਾਲਾਂਕਿ ਹਰਿਆਣੇ ਦੇ ਨੂੰਹ ਦੇ ਵਿੱਚੋਂ ਇਹ ਖਬਰ ਆਈ ਸੀਗੀ ਕਿ ਉੱਥੋਂ ਕੁਛ ਜਿਹੜੇ ਕਿਸਾਨ ਕਾਰਕੁਨ ਆ ਜਾਂ ਕਿਸਾਨ ਆਗੂ ਆ ਉਹ ਹਿਰਾਸਤ ਦੇ ਵਿੱਚ ਲਏ ਆ। ਬਾਅਦ ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਜਾਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜੇ ਆਪਾਂ ਸਿਆਸੀ ਗਲਿਆਰਿਆਂ ਦੇ ਵਿੱਚੋਂ ਖਬਰ ਲਈਏ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਪੱਛਮੀ ਬੰਗਾਲ ਤੋਂ ਆ ਰਹੀ ਸੀਗੀ। ਕੂਚ ਬਿਹਾਰ ਦੇ ਵਿੱਚ ਦੱਸਦੇ ਆ ਕਿ ਕੇਂਦਰੀ ਫੋਰਸਾਂ ਨੇ 4 ਪਾਰਟੀ ਵਰਕਰਾਂ ਨੂੰ ਗੋਲੀ ਮਾਰ ਦਿੱਤੀ ਹੈ। ਇਹ ਦੋਸ਼ ਹੈ TMC ਦਾ। ਤਾਂ ਹਾਲਾਂਕਿ CRPF ਦਾ ਕਹਿਣਾ ਹੈ ਕਿ CRPF ਨਾ ਤਾਂ ਉਕਤ ਬੂਥ 'ਤੇ ਤੈਨਾਤ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਇਸ ਘਟਨਾ ਵਿੱਚ ਸ਼ਾਮਲ ਸੀ, ਪਰ ਉੱਥੇ ਗੋਲੀ ਚੱਲੀ ਆ। ਅੱਜ ਉੱਥੇ ਇਲੈਕਸ਼ਨ ਹੋ ਰਿਹਾ ਸੀ ਚੌਥੇ ਫੇਜ਼ ਦੇ ਵਿੱਚ, ਪਰ ਇਹ ਹਿੰਸਾ ਜਿਹੜੀ ਅੱਗੇ ਤੁਰੀ ਆ ਰਹੀ ਸੀ ਉਹ ਅੱਜ ਗੋਲੀਬਾਰੀ ਤੱਕ ਪਹੁੰਚ ਗਈ ਆ। ਤੇ ਇੱਕ ਵੱਡੀ ਖਬਰ ਕਿਸਾਨੀ ਸੰਘਰਸ਼ ਨਾਲ ਜੁੜੀ ਫਿਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਲੱਖਾ ਸਿਧਾਣਾ ਵਾਪਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਿਆ। ਉਹ ਕਹਿ ਲਓ ਕਿ ਕੱਲ ਰਾਤ 10 ਵਜੇ ਉੱਥੇ ਸਿੰਘੂ ਬਾਰਡਰ 'ਤੇ ਪਹੁੰਚ ਗਏ ਸਨ ਜੀ।
ਜੀ। ਅਗਲੀ ਗੱਲ ਕਰਦੇ ਜਾਈਏ, ਕਮਾਂਡੋ ਰਿਹਾਈ ਮਾਮਲੇ ਦੇ ਵਿੱਚ ਜਾਨ ਦੇ ਬਦਲੇ ਜਾਨ ਦਾ ਹੋਇਆ ਹੈ ਸੌਦਾ। ਹਾਂਜੀ, ਦੇਖੋ ਇਹ ਕਾਫੀ ਕਹਿ ਲਓ ਕਿ ਹੈਰਾਨ ਕਰਨ ਵਾਲੀ ਗੱਲ ਆ, ਪਰ ਇਹ ਬਿਲਕੁਲ ਸੱਚ ਆ, ਹਕੀਕਤ ਹੈ ਕਿ ਐਸਾ ਹੋਇਆ ਹੈ। ਕਿਉਂਕਿ ਇਹਦੇ ਵਿੱਚ ਜਿਹੜੀ ਖਬਰ ਹੁਣ ਆ ਰਹੀ ਆ ਉਹ ਇਹੋ ਆ ਕਿ ਇਹਨਾਂ ਨੇ ਇੱਕ ਆਦਿਵਾਸੀ ਨੂੰ ਛੱਡਿਆ ਵਾ, ਉਹਨਾਂ ਨੂੰ ਸੌਂਪਿਆ ਵਾ, ਜਿਨ੍ਹਾਂ ਨੇ ਇਹਨਾਂ ਦਾ ਜਵਾਨ ਆਪਣੀ ਵਿਰਾਸਤ ਦੇ ਵਿੱਚ ਲਿਆ ਸੀ, ਮਤਲਬ ਕਿ ਨਕਸਲੀਆਂ ਨੂੰ। ਔਰ ਇਹ ਖਬਰ ਜਿਹੜੀ ਆ, ਜੇ ਤੁਸੀਂ ਦੇਖੋਗੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬਿਲਕੁਲ ਛੁਪਾ ਲਈ ਗਈ ਆ, ਲੁਕਾ ਲਈ ਗਈ ਆ। ਕਿਉਂ? ਕਿਉਂਕਿ ਇਲੈਕਸ਼ਨ ਚੱਲ ਰਹੇ ਸੀਗੇ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਮੈਂ ਕਹਿੰਦਾ ਕਿ ਕੋਈ ਨਿੱਕੀ ਗੱਲ ਨਹੀਂ ਹੈ। ਵੈਸੇ ਤਾਂ ਜੇ ਤੁਸੀਂ ਦੇਖੋਗੇ 2012 ਦੇ ਵਿੱਚ ਵੀ ਇਹਨਾਂ ਨੇ ਇੱਕ ਡੀਐਮ ਜਿਹੜਾ ਸੀ ਉਹ ਚੁੱਕ ਲਿਆ ਸੀਗਾ ਸੁਕਮਾ ਦੇ ਵਿੱਚੋਂ। ਉਹ ਡੀਐਮ ਸੀਗਾ ਉਸ ਸਮੇਂ, ਮੈਨੂੰ ਨਾਮ ਭੁੱਲ ਗਿਆ, ਸ਼ਾਇਦ ਐਲੈਕਸ ਪੌਲ ਉਹਦਾ ਨਾਮ ਸੀਗਾ। ਉਹਨੂੰ ਚੁੱਕ ਲਿਆ ਸੀ। ਉਸ ਤੋਂ ਬਾਅਦ ਉਹਦੀ ਵੀ ਰਿਹਾਈ ਹੋਈ ਸੀਗੀ, ਕੁਛ ਸ਼ਰਤਾਂ ਤਹਿਤ ਹੋਈ ਆ ਜਾਂ ਬਿਨਾਂ ਸ਼ਰਤਾਂ ਤੋਂ ਹੋਈ ਆ। ਉਹਦੇ ਬਾਰੇ ਮੈਨੂੰ ਬਹੁਤੀ ਡਿਟੇਲ ਦਾ ਨਹੀਂ ਪਤਾ, ਪਰ ਮੈਨੂੰ ਯਾਦ ਆ ਕਿਉਂਕਿ ਇਹ ਐਸੀ ਘਟਨਾ ਉਸ ਟਾਈਮ ਬਹੁਤ ਚਰਚਿਤ ਹੋਈ ਸੀ। ਪਰ ਇਹ ਘਟਨਾ ਇੰਨੀ ਚਰਚਿਤ ਨਹੀਂ ਹੋ ਰਹੀ। ਇਹ ਕਮਾਲ ਦੀ ਗੱਲ ਆ, ਇਹ ਕਮਾਲ ਦੀ ਗੱਲ ਆ ਕਿ ਕੋਈ ਮੀਡੀਆ ਆਊਟਲੈਟ ਉਸਕਿਆ ਹੀ ਨਹੀਂ ਇਹਦੇ 'ਤੇ। ਪਰ ਜੋ ਗੱਲਾਂ ਨਿਕਲ ਕੇ ਆ ਰਹੀਆਂ ਨੇ ਉਹ ਇਹੀ ਆ ਕਿ ਆਦਿਵਾਸੀਆਂ ਨੇ ਮਤਲਬ ਕਿ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਮਾਵੜਾ ਕੀਤਾ ਹੋਇਆ ਸੀ, ਜਿੱਥੇ ਇਹਦੀ ਰਿਹਾਈ ਸੰਭਵ ਹੋਈ ਹੈ। ਨੌਜਵਾਨ ਦੀ, ਮਰਵਾਹਾ ਜੀ ਦਾ ਨਾਮ ਆ, ਇਹ ਰਕੇਸ਼ਵਰ ਸਿੰਘ ਮਰਵਾਹਾ ਸ਼ਾਇਦ ਇਹਦਾ ਨਾਮ ਆ। ਤਾਂ ਹੋਇਆ ਕੀ ਆ ਕਿ ਜਿਹੜੇ ਕਹਿ ਲਓ ਕਿ ਮਿਡਲ ਦੇ ਵਿੱਚ ਰੋਲ ਪਲੇ ਕਰ ਰਹੇ ਸੀਗੇ, ਵਿਚੋਲਗੀ ਕਰ ਰਹੇ ਸੀਗੇ ਇਸ ਸਾਰੀ ਡੀਲ ਨੂੰ, ਉਹ ਕੁਝ ਪੱਤਰਕਾਰ ਵੀ ਸੀਗੇ। ਤਾਂ ਦੱਸਦੇ ਆ ਕਿ ਉਹਨਾਂ ਨੇ ਇੱਕ ਵਿਸ਼ੇਸ਼ ਥਾਂ 'ਤੇ ਬੁਲਾ ਕੇ ਜੰਗਲ ਦੇ ਅੰਦਰ ਖੜਿਆ। ਕਮਾਲ ਦੀ ਗੱਲ ਹੈ ਕਿ ਉੱਥੇ 2000 ਆਦਿਵਾਸੀਆਂ ਦਾ ਇਕੱਠ ਸੀ, ਮਤਲਬ ਕਿ ਨੇੜਲੇ ਪਿੰਡਾਂ ਦਾ ਪੂਰਾ ਮਜ਼ਮਾ ਲਾਇਆ ਹੋਇਆ ਸੀਗਾ। ਉਸ ਤੋਂ ਬਾਅਦ ਕਹਿੰਦੇ ਆ ਜਿਹੜੇ ਉੱਥੇ ਗਏ ਸੀਗੇ, ਮਤਲਬ ਕਿ ਜਿਹੜੇ ਵਿੱਚ ਕਰ ਰਹੇ ਸੀਗੇ, ਸਾਲਸੀ ਦੀ ਭੂਮਿਕਾ ਅਦਾ ਕਰ ਰਹੇ ਸੀਗੇ, ਤਾਂ ਉਹ ਜਿਹੜੇ ਸੀ ਉਹ ਕਹਿੰਦੇ ਕਿ ਸਾਡੇ ਕੈਮਰੇ ਵਗੈਰਾ ਸਭ ਕੁਛ ਬੰਦ ਕਰਾ ਲਿਆ ਗਿਆ। ਜਦੋਂ ਸਾਰਾ ਕੁਛ ਉਹਨਾਂ ਨੂੰ ਲੱਗਿਆ ਕਿ ਠੀਕ ਠਾਕ ਆ, ਉੱਥੇ ਉਹ ਵਿੱਚ ਹੀ ਬੈਠੇ ਸੀਗੇ ਆਦਿਵਾਸੀਆਂ ਦੇ। ਜਦੋਂ ਉਹਨਾਂ ਨੇ ਇਸ਼ਾਰਾ ਕੀਤਾ ਤਾਂ ਦੂਸਰੀ ਸਾਈਡ ਤੋਂ ਤਕਰੀਬਨ ਲਾ ਲਓ ਕਿ 2 ਦਰਜਨ ਦੇ ਕਰੀਬ ਨਕਸਲੀ ਜਿਹੜੇ ਆ ਉਹ ਜਵਾਨ ਨੂੰ ਲੈ ਕੇ ਆਉਂਦੇ ਆ। ਉਸ ਤੋਂ ਬਾਅਦ ਉਹਦੀਆਂ ਰੱਸੀਆਂ ਵਗੈਰਾ ਖੋਲ੍ਹੀਆਂ ਜਾਂਦੀਆਂ ਅਤੇ ਫਿਰ ਜਦੋਂ ਸਮਝ ਲੈਂਦੇ ਹੋ ਕਿ ਸਭ ਅੱਛਾ ਹੈ, ਉਸ ਤੋਂ ਬਾਅਦ ਉਹ ਇਸ਼ਾਰਾ ਕਰਦੇ ਕਿ ਹੁਣ ਤੁਸੀਂ ਵੀਡੀਓ ਬਣਾ ਸਕਦੇ ਹੋ, ਵੀਡੀਓਗ੍ਰਾਫੀ ਕਰ ਸਕਦੇ ਹੋ ਤੁਸੀਂ। ਤਾਂ ਉਸ ਤੋਂ ਬਾਅਦ ਫਿਰ ਉਸ ਜਵਾਨ ਨੂੰ ਛੱਡਿਆ ਜਾਂਦਾ। ਸੋ ਇਹ ਕਹਾਣੀ ਹੈ ਸਾਰੀ ਡੀਲ ਦੀ। ਤਾਂ ਤੁਸੀਂ ਆਪ ਹੀ ਸਮਝ ਲਵੋ ਕਿ ਕਿੰਨੀ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੀ ਇੱਕ ਡੀਲ ਕੀਤੀ ਜਾਂਦੀ ਹੈ ਕਿ ਇੱਕ ਆਦਿਵਾਸੀ ਜਿਹਨੂੰ ਇਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਸੀ, ਸ਼ਾਇਦ ਹੋ ਸਕਦਾ ਉਹਨਾਂ ਦਾ ਬੰਦਾ ਹੋਵੇ, ਤਾਂ ਉਹਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਨ ਬਖਸ਼ ਕੇ ਆਪਣੇ ਕਮਾਂਡੋ ਦੀ ਜਿਹੜੀ ਜਵਾਨ ਦੀ ਜਾਨ ਆ ਉਹ ਇਹਨਾਂ ਨੇ ਬਖਸ਼ਾਈ ਹੈ। ਸੋ ਇੱਕ ਡੀਲ ਹੈ। ਵੈਸੇ ਡੀਲਾਂ ਜਿਹੜੀਆਂ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਤਾਂ ਉਹ ਵੀ ਹੋਈ ਹੈ ਨਾ, ਜਿਹੜਾ ਉਹ ਕੰਧਾਰ ਹੈਗਾ ਸੀਗਾ ਜਹਾਜ਼ ਕਾਂਡ, ਉਹਦੇ ਵਿੱਚ ਵੀ ਬਹੁਤ ਵੱਡੀ ਡੀਲ ਹੋਈ ਸੀਗੀ। ਤਾਂ ਇਸ ਤਰ੍ਹਾਂ ਦੀ ਡੀਲ ਕਈ ਵਾਰ ਰਾਜਨੀਤਿਕ ਨੁਕਸਾਨ ਕਰ ਦਿੰਦੀ ਹੈ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਇਸ ਖਬਰ ਨੂੰ ਦਬਾ ਲਿਆ ਗਿਆ। ਜੇ ਤੁਸੀਂ ਇਹ ਖਬਰ ਲੱਭੋਗੇ, ਤੁਹਾਨੂੰ ਗੂਗਲ ਤੋਂ ਵੀ ਜੇ ਤੁਸੀਂ ਸਰਚ ਕਰੋਗੇ, ਮੇਰੇ ਖਿਆਲ ਦੇ ਨਾਲ ਇੱਕ ਅੱਧ ਲਿੰਕ ਕਿਤੇ ਭਾਵੇਂ ਮਿਲ ਜਾਵੇ ਉਹ ਤਗੜੇ ਕਿਸੇ ਮੀਡੀਆ ਆਊਟਲੈਟ ਦਾ। ਅਦਰਵਾਈਜ਼ ਇਹ ਖਬਰ ਜਿਹੜੀ ਆ ਟੋਟਲੀ ਕਹਿ ਲਓ ਕਿ ਲੋਪ ਹੋ ਗਈ, ਜਿਵੇਂ ਗਧੇ ਦੇ ਸਿਰ ਤੋਂ ਸਿੰਗਾ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਅਚਾਨਕ ਹੋਇਆ ਹਮਲਾਵਰ। ਹਾਂਜੀ, ਹਾਈ ਕੋਰਟ ਦੇ ਫੈਸਲੇ ਦੀ ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ SIT ਦੀ ਜਿਹੜੀ ਪੜਤਾਲੀਆ ਰਿਪੋਰਟ ਆ ਉਹ ਖਾਰਜ ਕਰ ਦਿੱਤੀ ਗਈ। ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਕੇ ਉਹਨਾਂ ਨੇ ਕਿਹਾ ਕਿ ਨਵੇਂ ਸਿਰੇ ਤੋਂ SIT ਜਿਹੜੀ ਆ ਉਹਦਾ ਗਠਨ ਕੀਤਾ ਜਾਵੇ। ਸੋ ਨਾਲ ਦੀ ਨਾਲ ਫਿਰ ਜਿਵੇਂ ਹੀ ਇਹ ਆਇਆ ਸਮਾਚਾਰ, ਜਿਵੇਂ ਇਹ ਖੁਸ਼ਖਬਰੀ ਆਈ ਤਾਂ ਜਿੱਦਾਂ ਕਹਿ ਲਓ ਜਿਵੇਂ ਮਾਰੂ ਥਲ 'ਚ ਬੈਠੇ ਪਿਆਸੇ ਨੂੰ ਕਿਤੇ ਸਵਾਤੀ ਬੂੰਦ ਮਿਲ ਜਾਵੇ। ਇਹ ਅਕਾਲੀ ਦਲ ਦਾ ਜਿੱਦਾਂ ਕਹਿ ਲਓ ਕਿ ਰਿਵਾਈਵਲ ਪ੍ਰਕਿਰਿਆ 'ਚੋਂ ਗੁਜ਼ਰ ਰਿਹਾ ਅਕਾਲੀ ਦਲ। ਬਾਦਲ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ ਇਸ ਟਾਈਮ ਕਿ ਅਸੀਂ ਉਸ ਮੁਕਾਮ 'ਤੇ ਫਿਰ ਪਹੁੰਚੀਏ ਜਿਸ ਮੁਕਾਮ ਨੇ ਸਾਨੂੰ 2007 ਦੇ ਵਿੱਚ ਸੱਤਾ ਬਖਸ਼ੀ ਸੀ। ਔਰ ਫਿਰ ਇੱਕ ਇਤਿਹਾਸਕ ਕਮਾਲ ਕੀਤਾ ਸੀ ਇਹਨਾਂ ਨੇ ਜਦੋਂ ਸੱਤਾ ਜਿਹੜੀ ਆ ਉਹ 12 ਦੇ ਵਿੱਚ ਫਿਰ ਬਰਕਰਾਰ ਰੱਖ ਲਈ ਸੀਗੀ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਤਿਹਾਸਕ ਮਰਹਲਾ ਸੀ। ਪਰ ਉਸ ਤੋਂ ਬਾਅਦ ਆਪਾਂ ਦੇਖਿਆ 13, 14, 15 ਇਹ 3 ਸਾਲ ਜਿਹੜੇ ਸੀਗੇ
फिर कह लो कि पतन बन गया। इन्हां 3 सालों का जिहड़ा वक्तवा सी श्रोमणी अकाली दल बादल वास्ते पतन का एक बहुत बड़ा कारण बन गया। सो हुण की है कि अचानक IT सैल इत्थों तक कि मेरे ख्याल दे नाल खुद जिहड़े इन्हां दे बहुत बड़े तर्जमान है चीमा साहब, इन्हें सारे ही हमलावर होए हैं ते इस्तीफा मंग रहे ने कि भाई इन्हां नूं इस्तीफा दे देना चाहिए। सिद्धांतक तौर पर इन्हां नूं सत्ता च रहण दा कोई हक ही नहीं बनता। सो ये चीज़ इस करके वापरी आ कि जिहड़ा इंस्पैक्टर सीगा इस मामले दे विच गुरदीप पंधेर, जिन्हों अरैसट किया गया सीगा, बाद दे विच उन्हें हाईकोर्ट दे विच पटीशन पाई सी जिहदे विच उहने दोष लाया सीगा कि असल दे विच कुंवर विजय प्रताप आ जिहड़ा, देखो पूरे फैसले की कापी हाले अवेलेबल नहीं है कि उहदे विच की लिखिया गया कोर्ट वालों, जो मतलब कि जिहड़ा मोटे तौर पर अज मीडिया आउटलैट्स दे विच आया जां अखबारां ने छापिया वो कुछ इस तरह है। सारांश जां तत्त सारे आ जिहड़ा कि पंधेर ने जाके यही गल कही सीगी कोर्ट के मुहरे कि देखो जी ये जो भी इन्वेस्टिगेशन कुंवर विजय प्रताप ने की है सारी की सारी सियासी परछावें हेठ की गई है तो एक तरफी है। हालांकि कुंवर विजय प्रताप सिंह ने तुहानूं पता ही है खुद नूं सिंघम बना के कई इंटरव्यूज़ दित्तियां कि मैनूं जानो मारन की धमकी दी गई, मैनूं बहुत तशद्दद का सामना करना पिया जी, गुरु साहब की कृपा दे नाल गुरु साहब के ओट हत्थ दे नाल मैं काम नूं पूर्ण कर लिया। पर उत्थे इन्हां दा जवाब जिहड़ा है वो ठहरिया नहीं है। दलीलां जदों एक दूजे नूं दित्तियां गईयां कट के तो उत्थे कोर्ट ने जो फैसला किया वो फैसला यही है कि भाई जिवें कल भी आपां गल कीती सीगी संखेप दी कि जां तां CBI तो जांच करवा लो ਜਾਂ नवें सिरे तो SIT बना लो, तुहाडे कोल ऑप्शन ये 2-3 ही बचते हैं, बाकी भाई तुसीं जाणो तां तुहाडा काम जाणे। सो इहदे विच हुण होया की है कि देखो गल एक तो यह है कि पीड़ित धिर जिहड़ी आ मतलब कि बाइबल दे विचों जिहड़े 2 परिवार उजड़े आ कि वो सुप्रीम कोर्ट चाहते हैं, सब तो बड़ा क्वेश्चन मार्क ये रहेगा। मैं एक अखबार दे विच छोटा जिहा बयान पढ़िया मेरे ख्याल दे नाल उत्थे उन्होंने पीड़ित परिवारों चो एक परिवार ने कहा कि असी सुप्रीम कोर्ट जावांगे, पर मेरे ख्याल दे नाल सुप्रीम कोर्ट नहीं, इत्थे भी एक ऑप्शन हुंदा हाई कोर्ट दे विच तुसीं डबल बेंच के कोल जा सकते हो, तुसीं उत्थे अपील कर सकते हो, फिर तुसीं मूव हो सकते हो सुप्रीम कोर्ट दे विच। पर यह प्रक्रिया जिहड़ी होएगी मेरे ख्याल दे नाल देखो इहदे च होर टाइम पै जाएगा, होर टाइम पै जाएगा। होर टाइम पैण का मतलब की है कि महीना चौथा भी लंघ गया तकरीबन अद्धा, ते काम करद्या 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 केस शुरू होंदिया पंजवां चढ़ पैना, महीने 4-5 बचणगे कि उहदे विच पहलां तां फैसला होएगा कि हाई कोर्ट ने जो ये फैसला दिता वो ठीक है या गलत है। हो सकता है उहदे विच फैसला मान लो पीड़ित धिर या सरकार जिहड़ी कांग्रेस की इहदे पक्ष च आ जाए, पर फिर दूजी धिर कोल एक ऑप्शन ये होएगा कि फिर वो चैलेंज कर देंगे, क्योंकि कला इत्थे पंधेर ने चैलेंज नहीं सीगा कीता इस इन्वेस्टिगेशन नूं, बल्कि जे तुसीं देखोगे उमरा नंगल और एक होर पुलिसिया अफसर ने इनू चैलेंज किया जिहड़े कि अरैसट होए सी इस मामले च। तो कहने का मतलब यह है कि हाले लीगल ऑप्शन जिहड़े आ वो बचदे, इसे करके श्रोमणी अकाली दल बादल नूं पता है कि हुण साडे कोल बहुत सुनहरी मौका है कि असीं इस चीज़ नूं फैला सकते हैं, क्योंकि तुसीं देखो ना हाई कोर्ट का झटका ही बहुत वड्डा है, बहुत वड्डा है। हमेशा जदी धारणा बनती होंगी अखबारों दी सुर्खियां तो हेठले पद्धर से शुरू हो जाती है कि हाँ भाई ये मामला ही डिग पिया, मामला ही पलट गया, और हाई कोर्ट का फैसला जिहड़ा वो किते ना किते बहुत प्रभाव रखता है। सो हुण अकाली दल जिहड़ा है वो हेठले पद्धर से जिहड़ा कि इन्हां दा ठोस वोट बैंक आ जिहड़ा कि निराश होया इन्हां तो, हालांकि वो पीढ़ियां तो भी हो सकता इन्हां दे नाल होवे, पर निराश होया बेअदबी के मामले च, निराश होया कोटकपुरा या बाइबल गोलीकांड के मामले दे विच, तां वो किते ना किते थोड़ा जिहा हुण सोचेगा कि यार धक्का तो नहीं हो गया, किते किते भावनावां दा वेग तां नहीं सी, किते कोई सियासी तनजीम स्कीम तां नहीं लग गई। सो इस करके अकाली दल बादल है जिहड़ा वो थोड़ा जिहा हमलावर होया, थोड़ा नहीं आने वाले दिनों च बहुत ज़्यादा हमलावर हो जाएंगे। क्यों? क्योंकि इस केस की चर्चा सी, इस केस की एक तो चर्चा सोशल मीडिया जां जे कह लीए कि श्रोमणी अकाली दल बादल के विरोध वाली धिर है जिहड़ी उन्हां दे विच तां सी कि बस सब कुछ इदां होया जी, सब कुछ इदां होया। खास तौर पर जो इन्हां ने पन्ना नंबर लिखिया 41 तो 48 जोड़ा चार्जशीट का जिहदे च सुखबीर सिंह बादल होरां नूं जिम्मेवार बनाया गया, तो वो चर्चा रहिंदी सी इत्थे कि सब कुछ इदां ही होया जी, सब कुछ इदां होया, तक देना चाहिए फलान तमका। पर एक चर्चा जिहड़ी सीगी वो अदृश्य चलदी सीगी कि असल दे विच कुंवर विजय प्रताप किते ना किते वो पुलिसिया
ਜਿਹੜੀ ਪ੍ਰੋਫੈਸ਼ਨਲ ਪਹੁੰਚ ਹੁੰਦੀ ਹੈ ਨਾ, ਉਹਦੇ ਤੋਂ ਥੋੜ੍ਹਾ ਜਿਹਾ ਲਾਂਭੇ ਚੱਲ ਰਿਹਾ ਇਸ ਮਾਮਲੇ ਦੇ ਵਿੱਚ, ਕਿਉਂਕਿ ਪੁਲਿਸ ਦੀਆਂ 2 ਲੌਬੀਆਂ ਸੀ। ਜਿਵੇਂ ਹੀ ਪੁਲਿਸ ਅਫਸਰ ਇਹਨਾਂ ਨੇ ਨਰੜੇ 'ਚ ਲਏ, ਪੁਲਿਸ 2 ਧੜਿਆਂ 'ਚ ਵੰਡੀ ਗਈ ਸੀਗੀ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ SIT ਦੇ ਅਫਸਰਾਨ ਜਿਹੜੇ ਸੀ ਉਹ ਲਹਿਦਾ ਹੋ ਗਏ ਸੀ ਇਹਦੇ ਤੋਂ। ਫਿਰ ਚੋਣ ਦੇ ਵਿੱਚ ਹੀ ਤੁਹਾਨੂੰ ਪਤਾ ਚਾਰਜਸ਼ੀਟ ਦਾਖਲ ਹੋਈ, ਤਾਂ ਉਹ ਵੀ ਇੱਕ ਰੌਲਾ ਪਿਆ ਸੀ, ਚੋਣ ਕਮਿਸ਼ਨ ਕੋਲ ਮਾਮਲਾ ਗਿਆ, ਬਹੁਤ ਕੁਛ ਹੋਇਆ। ਤਾਂ ਉਹ ਇੱਕ ਚਰਚਾ ਸੀਗੀ ਜਿਹੜੀ ਸੋਸ਼ਲ ਮੀਡੀਆ ਤੋਂ ਹਟ ਕੇ ਸੀ, ਜਿਹੜੀ ਇੰਟੈਲੈਕਚੁਅਲ ਕਰਦੇ ਸੀਗੇ, ਪੱਤਰਕਾਰ ਕਰਦੇ ਸੀਗੇ, ਕਿ ਇਸ ਕੇਸ ਦਾ ਹਸ਼ਰ ਜਿਹੜਾ ਹੈ ਹੋ ਸਕਦਾ ਉਹ ਨਾ ਹੋਵੇ ਜੋ ਲੋਕ ਸੋਚ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਉਹ ਹਸ਼ਰ ਤੇ ਹਾਲੇ ਦੂਰ ਦੀ ਗੱਲ ਹੈ ਕਿ ਪਤਾ ਨਹੀਂ ਕੀ ਹੋਏਗਾ, ਪਰ ਮੇਰੇ ਖਿਆਲ ਦੇ ਨਾਲ ਨਿਆਂ ਵੀ ਦੂਰ ਹੋ ਗਿਆ। ਔਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਪਤੀ ਗੰਢੀ ਸੀਗੀ ਕਿ ਅਸੀਂ ਇਹ ਸਭ ਕੁਛ ਕਰਾਂਗੇ, ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਉਹ ਪ੍ਰਾਪਤੀ ਹੀ ਇਹਨਾਂ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਸਿਆਸੀ ਤੌਰ ਤੇ ਆਉਣ ਵਾਲੇ ਸਮੇਂ। ਜੀ ਜੀ ਜੀ। ਬਹੁਤ ਚਰਚਿਤ ਪੰਜਾਬੀ ਗਾਇਕ ਕਰਨ ਔਜਲਾ ਕਸੂਤਾ ਕਹਿੰਦੇ ਕੰਮ ਹੋ ਗਿਆ ਦਾ ਲੁਧਿਆਣੇ ਜੇਲ੍ਹ ਦਾ ਦੌਰਾ ਉਹਦੇ ਕਰਕੇ। ਹਾਂਜੀ ਦੇਖੋ, ਕਰਨ ਔਜਲਾ ਕਿਹਾ ਸੀਗਾ ਜੇਲ੍ਹ ਦੇ ਵਿੱਚ, ਤੇ ਹੁਣ ਚਰਚਾ ਕੀ ਚੱਲ ਰਹੀ ਹੈ। ਇੱਕ ਤੇ ਇਹ ਆ ਕਿ ਜਿਹੜਾ ਸੁਪਰੀਡੈਂਟ ਆ ਉਹ ਤਾਂ ਹੁਣ ਕਹੀ ਜਾਂਦਾ ਜੀ ਮੇਰੇ ਮੁੰਡੇ ਦਾ ਬੇਲੀ ਸੀਗਾ ਤੇ ਰੋਟੀ ਖਾਣ ਆਇਆ ਸੀ, ਰੋਟੀ ਅਜੇ ਘਰ ਦੀ ਪਕਾਈ ਜਾਂਦੀ ਸੀ, ਮੈਂ ਇਹਨੂੰ ਉੱਥੇ ਆਪਦੇ ਦਫ਼ਤਰ ਸੱਦ ਲਿਆ। ਤਾਂ ਦੂਸਰੇ ਪਾਸੇ ਜਿਹੜੀ ਚਰਚਾ ਆ, ਅੱਜ ਟ੍ਰਿਬਿਊਨ ਦੇ ਵਿੱਚ ਵੀ ਖਬਰ ਲੱਗੀ ਹੈ, ਟ੍ਰਿਬਿਊਨ ਦੇ ਮੇਰੇ ਖਿਆਲ ਦੇ ਨਾਲ 3 ਜਾਂ 4 ਪੇਜ ਤੇ ਖਬਰ ਲੱਗੀ ਹੈ ਕਿ ਰਾਣੋ ਨਾਲ ਮਿਲਣ ਦੀ ਚਰਚਾ। ਨਸ਼ਾ ਤਸਕਰ ਜਿਹੜਾ ਰਾਣੋ, ਗੁਰਦੀਪ ਰਾਣੋ, ਉਹ ਵੀ ਉੱਥੇ ਬੰਦ ਆ ਨਾ ਲੁਧਿਆਣੇ ਜੇਲ੍ਹ ਦੇ ਵਿੱਚ। ਤੇ ਲੁਧਿਆਣੇ ਜੇਲ੍ਹ ਦੇ ਵਿੱਚੋਂ ਹੀ ਰਾਣੋ ਦਾ ਸਿਆਸੀ ਕਹਿ ਲਓ ਕਿ ਸਿਆਸੀ ਸਫ਼ਰ ਤੇ ਆ ਜਿਹੜਾ ਦੂਜਾ ਹੈ ਨਾ ਜੋ ਤਸਕਰੀ ਵਾਲਾ, ਇੱਥੋਂ ਹੀ ਸ਼ੁਰੂ ਹੋਇਆ ਸੀਗਾ। ਸਭ ਤੋਂ ਪਹਿਲਾਂ ਉਹ ਕਾਰ ਡੀਲਰ ਸੀਗਾ, ਇੱਕ ਮਾਮਲੇ ਦੇ ਵਿੱਚ ਅੰਦਰ ਗਿਆ ਤੇ ਉੱਥੋਂ ਹੀ ਸਭ ਕੁਝ ਸਿੱਖ ਕੇ ਆ ਗਿਆ। ਉਹ ਸੁਧਾਰ ਘਰ ਕਹਿ ਦਿੰਦੇ ਆ ਨਾ ਉਹਨੂੰ, ਬਹੁਤ ਕੁਝ ਸਿਖਾ ਦਿੰਦਾ। ਤਾਂ ਹੁਣ ਇਹ ਮਾਮਲਾ ਜਿਹੜਾ ਕੁਛ ਇਸ ਤਰ੍ਹਾਂ ਦਾ ਲਿੰਕ ਨਿਕਲਦਾ ਹੈ ਕਿ ਕਰਨ ਔਜਲੇ ਦੇ ਕੁਛ ਗੀਤ ਜਿਹੜੇ ਆ, ਉਹਦਾ ਜਿਹੜਾ ਆਲੀਸ਼ਾਨ ਟਿਕਾਣਾ ਹੈ, ਬੰਗਲਾ ਹੈ, ਉਹਦੇ ਵਿੱਚ ਸ਼ੂਟ ਹੋਇਆ। ਮਤਲਬ ਕਿ ਦੋਨਾਂ ਦਾ ਕੋਈ ਆਪਣਾ ਪੁਰਾਣਾ ਤਾਲੁਕਾਤ ਹੈਗਾ। ਤਾਲੁਕਾਤ ਤੇ ਦੇਖੋ ਕਿਸੇ ਦੇ ਵੀ ਹੋ ਸਕਦੇ ਆ, ਕਿਸੇ ਮੁਲਜ਼ਮ ਨੂੰ ਮਿਲਣਾ ਇਹ ਨਹੀਂ ਹੁੰਦਾ ਕਿ ਉਹ ਦੂਜਾ ਮਿਲਣ ਵਾਲਾ ਮੁਲਜ਼ਮ ਹੋ ਜਾਵੇ ਜਾਂ ਉਹਦੇ ਨਾਲ ਕੋਈ ਸਬੰਧ ਰੱਖਣ ਵਾਲਾ ਮੁਲਜ਼ਮ ਹੋ ਜਾਂਦਾ। ਪਰ ਇੱਥੇ ਮਸਲਾ ਇਹ ਆ ਕਿ ਜੇਲ੍ਹ ਦਾ ਮੈਨੂਅਲ, ਜੇਲ੍ਹ ਦੀ ਸਖਤਾਈ ਕੀ, ਉਹ ਸਾਰਾ ਕੁਛ ਹੈ ਜਿਹੜਾ ਫੋਲੋ ਕੀਤਾ ਗਿਆ। ਕਿਉਂਕਿ ਇੱਥੇ ਜੇ ਤਾਂ ਤੁਸੀਂ ਅੰਦਰ ਜਾਣਾ ਤਦ ਵੀ ਤੁਹਾਨੂੰ ਅਥਾਰਟੀ ਤੋਂ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਬਹੁਤ ਔਖਾ ਹੁੰਦਾ ਉਹ ਕੰਮ। ਜੇ ਤੁਸੀਂ ਐਜ਼ ਐਨ ਸਿੰਗਰ ਵੀ ਜਾਣਾ, ਕੋਈ ਪਰਫਾਰਮ ਕਰਨਾ ਉੱਥੇ ਜਾ ਕੇ, ਤਦ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਜੇ ਤੁਸੀਂ ਡਿਊਟੀ 'ਚ ਵੀ ਜਾਂਦੇ ਆ ਤਾਂ ਉੱਥੇ ਵੀ ਮੋਹਰ ਵਗੈਰਾ ਲੱਗਦੀ ਆ, ਫੋਨ ਤੁਹਾਡੇ ਜਿਹੜੇ ਬਾਹਰ ਰਖਾ ਲਏ ਜਾਂਦੇ ਆ। ਇਹਨਾਂ ਸਾਰੀਆਂ ਚੀਜ਼ਾਂ ਦੀ ਪਾਲਣਾ ਹੋਈ ਹੈ ਕਿ ਨਹੀਂ ਹੋਈ, ਰਾਣੋ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ, ਇਸ ਭੇਤ ਤੋਂ ਪਰਦੇ ਚੁੱਕਣ ਵਾਸਤੇ ਦੱਸਦੇ ਆ ਕਿ ਇਨਕੁਆਰੀ ਜਿਹੜੀ ਆ ਉਹ ਕਰਾਉਣ ਦੇ ਹੁਕਮ ਦੇ ਦਿੱਤੇ ਗਏ ਆ। ਤਾਂ ਜਦੋਂ ਇਨਕੁਆਰੀ ਖੁੱਲ੍ਹ ਜਾਂਦੀ ਆ ਫਿਰ ਕਈ ਵਾਰ ਪੁਆੜੀ ਵੀ ਪੈ ਜਾਂਦੀ ਆ। ਸੋ ਇਸ ਵੇਲੇ ਜੇ ਕਹੀਏ ਤਾਂ ਜਿਹੜੀ ADGP ਜੇਲ੍ਹਾਂ ਨੇ ਪ੍ਰਵੀਨ ਸਿਨਹਾ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਸ ਮਾਮਲੇ ਦਾ ਪਤਾ ਲੱਗ ਚੁੱਕਾ ਤੇ COVID-19 ਦੇ ਹੁਕਮਾਂ ਦਾ ਤੇ ਜੇਲ੍ਹ ਮੈਨੂਅਲ ਦੇ ਜਿਹੜੇ ਨਿਯਮ ਹੈ ਉਹਨਾਂ ਦਾ ਉਲੰਘਣ ਹੈ ਜਿਹੜਾ ਕਾਫੀ ਗੰਭੀਰ ਮਸਲਾ। ਉਹ ਕੀ ਕਹਿ ਰਹੇ ਨੇ, ਇੱਕ ਹਿੰਦੀ ਅਖਬਾਰ ਨੂੰ ਉਹਨਾਂ ਨੇ ਵਰਸ਼ਨ ਦਿੱਤਾ, ਉਹਦੇ 'ਚ ਉਹ ਕਹਿ ਰਹੇ ਨੇ ਕਿ ਗੰਭੀਰ ਮਾਮਲਾ ਹੈ ਤੇ ਇਸ ਤੋਂ ਇਲਾਵਾ ਤਸਕਰੀ ਦੇ ਦੋਸ਼ਾਂ ਦੇ ਵਿੱਚ ਜਿਹੜਾ ਬੰਦ ਹੈ ਉੱਥੇ ਰਾਣੋ, ਉਹਦੇ ਨਾਲ ਮੁਲਾਕਾਤ ਦੀ ਚਰਚਾ ਵੀ ਉਹਨਾਂ ਨੇ ਸੁਣੀ ਹੈ। ਸੋ ਤੁਸੀਂ ਆਪ ਹੀ ਦੇਖ ਲਓ ਕਿ ਇਹਨਾਂ ਚੀਜ਼ਾਂ ਦੀ ਹਾਲ ਦੀ ਘੜੀ ਪੁਸ਼ਟੀ ਹੋਣੀ ਬਾਕੀ ਆ, ਪਰੰਤੂ ਇਹ ਪੁਸ਼ਟੀ ਹੋ ਰਹੀ ਹੈ ਕਿ ਚਰਚਾ ਪਹੁੰਚ ਚੁੱਕੀ ਆ ਉਤਲੇ ਦਰਬਾਰ ਤੱਕ। ਤਾਂ ਗੱਲਾਂ ਜਿਹੜੀਆਂ ਨੇ ਉਹ ਬਿਨਾਂ ਸਿਰ ਪੈਰ ਤੋਂ ਨਹੀਂ। ਸੋ ਇਨਕੁਆਰੀ ਜਿਹੜੀ ਹੈ ਉਹ ਹੋਏਗੀ, ਤੇ ਜੇ ਇਨਕੁਆਰੀ ਹੋ ਗਈ, ਜਿੱਦਾਂ ਇੰਡੀਆ 'ਚ ਬਹੁਤ ਘੱਟ ਹੁੰਦੀ ਹੈ, ਤੇ ਉਸ ਇਨਕੁਆਰੀ ਦੇ ਵਿੱਚ ਕੁਛ ਐਸਾ ਵੈਸਾ ਨਿਕਲ ਆਇਆ, ਨਾ ਸੁਪਰੀਡੈਂਟ ਬਚੇਗਾ। ਰਾਣੋ ਤੇ ਉੱਥੇ ਬੈਠਾ ਹੈ, ਉਹਨੂੰ ਤਾਂ ਕੀ ਹੈ, ਜਿਹੜਾ ਪਹਿਲਾਂ ਹੀ ਪਾਣੀ 'ਚ ਬੈਠਾ ਉਹਨੂੰ ਗਿੱਲੇ ਹੋਣ ਦਾ ਕੀ ਡਰ ਹੋਊਗਾ। ਪਰ ਦੂਸਰੇ ਪਾਸੇ ਕਰਨ ਔਜਲਾ ਬਹੁਤ ਮੁਸ਼ਕਲ 'ਚ ਫਸ ਸਕਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪੰਜਾਬ ਦੇ ਸੈਂਕੜੇ ਕੈਦੀ ਘਰ ਗਏ, ਮੁੜੇ ਹੀ ਨਹੀਂ। ਹੁਣ ਨਹੀਂ ਮੁੜਦੇ ਯਾਰ, ਸੋ ਇਹ ਫੜ ਕੇ ਲਿਆਉਣੇ ਪੈਣਗੇ। ਇਹ ਤਾਂ ਪੈਰੋਲ ਤੇ ਗਏ ਸੀਗੇ, 119 ਕੈਦੀ ਨਹੀਂ ਮੁੜੇ। ਬਹੁਤ ਵੱਡਾ ਅੰਕੜਾ ਹੈ। ਦੇਖੋ ਪੈਰੋਲ ਤੋਂ ਗਿਆ ਇੱਕ ਵੀ ਬੰਦਾ ਨਾ ਮੁੜੇ ਤੇ ਜੇਲ੍ਹ ਦੀ ਭਾਅ ਦੀ ਬਣ ਜਾਂਦੀ ਹੈ, ਪ੍ਰਸ਼ਾਸਨ ਦੇ ਭਾਅ ਦੀ ਬਣ ਜਾਂਦੀ ਹੈ, ਕਿਉਂਕਿ ਉਹ ਕਹਿ ਲਓ ਕਿ ਕ੍ਰਿਮੀਨਲ ਹੁੰਦਾ ਕਾਨੂੰਨ ਦੀ ਨਜ਼ਰ ਦੇ ਵਿੱਚ, ਤੇ ਕ੍ਰਿਮੀਨਲ ਦਾ ਇਸ ਤਰ੍ਹਾਂ ਭੱਜ ਜਾਣਾ ਖਤਰਨਾਕ ਹੁੰਦਾ। ਸੋ ਇਹ ਕਰੋਨਾ ਕਰਕੇ 2020 ਦੇ ਵਿੱਚ ਇਹਨਾਂ ਨੇ ਪੈਰੋਲ ਦਿੱਤੀ ਸੀ ਤਕਰੀਬਨ 6000 ਕੈਦੀਆਂ ਨੂੰ। ਉਹਨਾਂ ਦਾ ਇਹ ਕਹਿ ਲਓ ਕਿ ਜਿਹੜਾ ਪੈਰੋਲ ਦਾ ਪੀਰੀਅਡ ਸੀਗਾ ਉਹ ਲੰਮੇ ਹਨੀਮੂਨ ਵਾਂਗੂ ਚੱਲਿਆ, 1 ਸਾਲ, ਤਕਰੀਬਨ 1 ਸਾਲ। ਤਾਂ ਹੁਣ ਵਾਪਸੀ ਹੋਈ, ਜਦੋਂ ਵਾਪਸੀ ਹੋਈ ਆ
ਉਹਦੇ ਵਿੱਚ ਉਹ ਦੱਸਦੇ ਆ ਕਿ ਹੁਣ ਤੱਕ ਜਿਹੜੀ 2500 ਕੈਦੀ ਦੀ ਵਾਪਸੀ ਹੋਈ ਆ, ਉਹਦੇ ਚੋਂ 119 ਜਿਹੜੇ ਆ ਹੁਣ ਤੱਕ ਨਹੀਂ ਆਏ। ਜਿਵੇਂ ਮੈਂ ਕਿਹਾ ਨਾ ਕਿ ਹੁਣ ਨਹੀਂ ਮੁੜਦੇ ਯਾਰ, ਉਹ ਕਹਿੰਦੇ ਕਿ ਹੁਣ ਨਹੀਂ ਮੁੜਦੇ ਯਾਰ, ਇਹ ਵੀ ਕਹਿੰਦੇ ਕਿ ਹੁਣ ਛੱਡਦੇ ਵੀ ਨਹੀਂ ਯਾਰ, ਇਹ ਵੀ ਲੱਭਣ ਦਾ ਯਤਨ ਕਰ ਰਹੇ। ਪਰ ਇੱਕ ਵਾਰੀ ਤਾਂ ਉਹਨਾਂ ਨੂੰ ਕਰੋਨਾ ਰਾਸ ਆ ਗਿਆ, ਮਤਲਬ ਕਿ ਕਰੋਨਾ ਕਈਆਂ ਦੇ ਘਰ ਉਜਾੜ ਚੁੱਕਾ, ਕਈਆਂ ਦੀ ਇਕਨੋਮੀ ਉਜਾੜ ਚੁੱਕਾ, ਪਰ ਜਿਹੜੇ ਫਰਾਰ ਹੋ ਗਏ ਆ, ਮਤਲਬ ਕਿ ਬੰਦ ਸੀਗੇ, ਬੰਦੀ ਖਾਨੇ ਦੇ ਵਿੱਚੋਂ ਨਿਕਲ ਕੇ ਆਜ਼ਾਦ ਫਿਜ਼ਾ 'ਚ ਚਲੇ ਗਏ, ਉਹ ਤੇ ਸਵੇਰੇ ਉੱਠ ਕੇ ਕਹਿੰਦੇ ਹੋਣੇ ਕਰੋਨਾ ਧੰਨਵਾਦ, ਆਈ ਲਵ ਯੂ, ਮਤਲਬ ਉਹ ਤਾਂ ਉਹ ਕਹਿੰਦੇ ਹੋਣੇ ਕਿ ਸ਼ੁਕਰ ਆ ਕਿ ਇਹਨੇ ਮੌਕਾ ਦਿੱਤਾ। ਸੋ ਇਹ ਹੁਣ ਪੰਜਾਬ ਸਰਕਾਰ ਵਾਸਤੇ, ਜੇਲ੍ਹ ਪ੍ਰਬੰਧਨ ਵਾਸਤੇ, ਸਾਰਿਆਂ ਵਾਸਤੇ ਹੀ ਇੱਕ ਚਿੰਤਾ ਦਾ ਸਬੱਬ ਆ ਕਿ ਇੱਕ ਤਾਂ ਇਹ ਆ ਕਿ ਬੰਦੇ ਲਿਆਂਦੇ ਕਿੱਦਾਂ ਜਾਣ, ਦੂਜੀ ਚੀਜ਼ ਇਹ ਆ ਕਿਉਂਕਿ ਇੰਨੇ ਬੰਦਿਆਂ ਦੀ ਫੜੋ ਫੜਾਈ ਵਾਸਤੇ ਬਹੁਤ ਵੱਡਾ ਪੁਲਿਸ ਦਾ ਅਮਲਾ ਫੈਲਾ ਹੈ ਨਾ ਜਿਹੜਾ ਉਹ ਚਾਹੀਦਾ। ਦੂਜੀ ਗੱਲ ਜਿਹੜੀ ਆ ਕਿ ਫਰਜ਼ ਕਰੋ ਮੰਨ ਲਓ ਜਿੱਦਾਂ ਹੁਣ ਮਾਹੌਲ ਬਣਿਆ ਪਿਆ, ਜੇਲ੍ਹਾਂ ਦੇ ਵਿੱਚੋਂ ਫੇਰ ਕਰੋਨਾ ਦੇ ਕੇਸ ਆਉਂਦੇ ਆ, ਫੇਰ ਦੁਬਾਰਾ ਇਸ ਤਰ੍ਹਾਂ ਲੰਬੀਆਂ ਪੈਰੋਲ ਦੇਣੀਆਂ ਪੈਂਦੀਆਂ ਨੇ, ਦੈਨ ਫਿਰ बहुत औखा हो जाएगा कि करिए, क्या करें क्या ना करें, ये कैसी मुश्किल है, कोई तो बताए इसका हल मेरे भाई। एक दूजे तो पूछेंगे कि हुण की कीता जावे, क्योंकि ये तो कह दिंदे कि एक बार निकले तो फिर मुड़दे नहीं यार। वाकई जी। कांग्रेसी आगू दे उत्ते रेत माइनिंग दा केस, खा गए रेत, पी गए लहू, बस कह सकते आपां कि रेत खा गए, लहू पी गया, बाकी हुण ਕੀ ਬਚਦਾ ਬਚਾਉਂਦਾ ਉਹ ਤਾਂ ਅੱਲਾ ਜਾਣੇ, ਸਮਝ ਨਹੀਂ ਆ ਰਹੀ ਕਿ ਕੀ ਬਣਦਾ ਹੈ। ਕਿਉਂਕਿ 2 ਦਿਨ 3 ਦਿਨ ਪਹਿਲਾਂ ਤੁਸੀਂ ਸੁਣਿਆ ਹੋਣਿਆ ਖਬਰਾਂ ਦੇ ਵਿੱਚ ਕਿ ਪੰਜਾਬ ਸਰਕਾਰ ਕਹਿੰਦੀ ਕਿ ਆਪਾਂ ਈਡੀ ਬਣਾ ਦਿੱਤੀ ਹੈ, ਇੱਕ ਸਪੈਸ਼ਲ ਇਨਫੋਰਸਮੈਂਟ ਡਾਇਰੈਕਟੋਰੇਟ ਬਣਾ ਦਿੱਤਾ ਕਿ ਜੋ ਰੇਤ ਮਾਈਨਿੰਗ ਰੋਕੂਗਾ। ਉਹ ਬੰਦਾ ਫੜੀ ਬੈਠੇ ਸੀ, ਇੱਕ ਆਖੇ ਜੀ ਇਹਦੇ ਕੋਲ 2-3 ਕੱਟੇ ਫੜੇ ਗਏ ਆ, ਇਹ ਧੱਕੇ ਦੇ ਨਾਲ ਜਾ ਕੇ ਮਤਲਬ ਕਿਤੇ ਮਾਈਨਿੰਗ ਕਰਦੇ ਸੀ। ਅਸਲ ਤਾਂ ਤੁਹਾਡੇ ਆਹ ਦੋਸ਼ੀ ਪਏ ਆ, ਉਹ ਤੇ ਛੋਟੇ ਮੋਟੇ ਜਿੱਦਾਂ ਕਹਿ ਲਓ ਨਾ ਕਿ ਪੂੰਗ ਨੇ ਇਸ ਸਮੁੰਦਰ ਦੇ, ਉੱਤੇ ਪੂੰਗ ਨੇ, ਅਸਲੀ ਮਗਰਮੱਛ ਤੇ ਇੱਥੇ ਨੇ ਜਿੱਥੇ ਤੁਸੀਂ ਹੱਥ ਹੁਣ ਪਾਉਣਾ ਹੀ ਨਹੀਂ ਹੈ। ਦਰਅਸਲ ਇਹ ਕੋਈ ਮਾਈਨਿੰਗ ਅਫਸਰ ਆ, ਕੋਈ ਗਗਨ, ਉਹਨੇ ਚੰਗਾ ਸਟੈਂਡ ਲਿਆ ਤੇ ਇਹ ਮਾਮਲਾ ਹੈਗਾ ਪਠਾਨਕੋਟ ਏਰੀਏ ਦਾ, ਜਿੱਥੇ ਇੱਕ ਕਾਂਗਰਸੀ ਆਗੂ ਨੂੰ ਹੱਥ ਤੇ ਪੈ ਗਿਆ ਹੈ, ਮਤਲਬ ਕਿ ਇੱਕ ਵਾਰੀ ਤੇ ਨਾਮਜ਼ਦ ਕਰ ਲਿਆ ਗਿਆ ਵੱਡੇ ਆਗੂ ਨੂੰ, ਪਰ ਦੱਸਿਆ ਜਾ ਰਿਹਾ ਕਿ ਉਹ ਮਤਲਬ ਕਿ ਬਹੁਤ ਜ਼ਿਆਦਾ ਕਲੋਜ਼ ਆ ਉੱਥੋਂ ਦੇ ਵਿਧਾਇਕ ਦੇ, ਭੂਆ ਦਾ ਮਾਮਲਾ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਮਸਲਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਇਹ ਆ ਕਿ ਇੱਕ MLA ਦਾ ਖਸਮ ਖਸ। ਔਰ ਇਹ ਪਤਾ ਕੀ ਕਰਦੇ ਸੀਗੇ, ਦੇਖੋ ਮਾਈਨਿੰਗ ਇਲੀਗਲ ਮਾਈਨਿੰਗ ਤਾਂ ਚੱਲਦੀ ਹੈ, ਮਾਈਨਿੰਗ ਇਲੀਗਲ ਚਲਾਉਣ ਵਾਸਤੇ ਗਾਂ ਇਲੀਗਲ ਧੰਦਾ ਕਿੱਦਾਂ ਚੱਲਦਾ ਹੈ। ਅੱਗੇ ਮੈਂ ਤੁਹਾਨੂੰ ਬਾਅਦ ਤਫਸੀਲ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਟਿੱਪਰ ਨਿਕਲਦਿਆਂ ਦੀ ਗੁੰਡਾ ਪਰਚੀ ਕੱਟੀ ਜਾ ਰਹੀ ਸੀਗੀ, ਤਾਂ CBI ਦੀ ਇਨਕੁਆਇਰੀ ਜਿਹੜੀ ਹੋਈ ਉਹਦੇ ਵਿੱਚ ਵੀ ਇਹ ਚੀਜ਼ਾਂ ਪਾਈਆਂ ਗਈਆਂ ਕਿ ਇਹਨਾਂ ਦੇ ਜਿਹੜੇ ਪ੍ਰਾਈਵੇਟ ਕਰਿੰਦੇ ਉਹ ਬੈਠ ਕੇ ਗੁੰਡਾ ਪਰਚੀ ਕੱਟਦੇ ਨੇ, ਗੁੰਡਾ ਪਰਚੀ, ਡੰਡਾ ਟੈਕਸ ਲੈਂਦੇ ਆ। ਕਹਿਣ ਦਾ ਮਤਲਬ ਡੰਡਾ ਟੈਕਸ ਕਿੱਧਰ ਜਾਂਦਾ? ਹੁਣ ਇਹ ਤਾਂ ਹੈ ਨਹੀਂ ਗਾ ਕਿ ਉਹ ਕੋੜ ਆਸ਼ਰਮ 'ਚ ਚੱਲ ਜਾਂਦਾ ਹੋਊਗਾ, ਇਹ ਤਾਂ ਹੈ ਨਹੀਂ ਗਾ ਅਨਾਥ ਆਸ਼ਰਮ 'ਚ ਚੱਲ ਜਾਂਦਾ ਹੋਊਗਾ, ਇਹ ਤਾਂ ਹੈ ਨਹੀਂ ਗਾ ਕਿ ਉਹ ਜਿਹੜੇ ਦੂਰ ਦਰਾਜ਼ ਦੇ ਸਾਡੇ ਪਿੰਡ ਆ ਉਹਨਾਂ ਦੇ ਵਿੱਚ ਘੱਲ ਦਿੰਦੇ ਹੋਣੇ ਕਿ ਲਓ ਜੀ ਆਪਾਂ ਨਾ ਥੋੜ੍ਹਾ ਜਿਹਾ ਗੁੰਡਾ ਟੈਕਸ ਇਕੱਠਾ ਕੀਤਾ ਅਤੇ ਤੁਸੀਂ ਇੱਦਾਂ ਕਰੋ, ਤੁਹਾਡਾ ਗੁੰਡਾ ਹੋਇਆ ਪਿਆ, ਗੁੰਡਾ ਟੈਕਸ ਲੈ ਕੇ ਅਤੇ ਇਹਦੇ ਨਾਲ ਵਿਕਾਸ ਕਰ ਲਓ। ਉਹ ਜਾਂਦਾ ਮਹਿਲਾਂ ਦੇ ਵਿੱਚ ਆ, ਮਹਿਲ ਕਿੱਥੇ ਸਭ ਨੂੰ ਪਤਾ ਹੀ ਆ, ਸੋ ਤਜ਼ੋਰੀਆਂ 'ਚ ਜਾਂਦਾ। ਹੁਣ ਇੱਥੇ ਇਹ ਸਵਾਲ ਉੱਠਦਾ ਕਿ ਇੱਥੇ ਠੇਕੇਦਾਰਾਂ ਨੇ ਦੋਸ਼ ਲਾਇਆ ਸੀਗਾ ਕਿ ਇਹਨਾਂ ਤੋਂ ਰੋਜ਼ਾਨਾ 10 ਤੋਂ 15 ਰੇਤ ਬਜਰੀ ਦੀਆਂ ਗੱਡੀਆਂ ਮੰਗਦੇ ਸੀ, ਗੱਡੀਆਂ, ਕਿ ਭਾਈ ਇਹ ਲੱਦੀਆਂ ਜੋ ਗੱਡੀਆਂ ਇੱਥੇ ਛੱਡੀਆਂ ਤੇ ਫਿਰ ਤੁਸੀਂ ਨਿਕਲ ਜਾਓ ਵਾਹ ਕੇ ਡੰਡੀਆਂ। ਕਹਿਣ ਦਾ ਮਤਲਬ ਕਿ ਸਿੱਧਾ ਇੱਕ ਤਰ੍ਹਾਂ ਨਾਲ ਕਹਿ ਲਓ ਲਮਸਮ ਠੇਕਾ ਕਿ ਭਾਈ ਜਿੰਨਾ ਮਰਜ਼ੀ ਜੋ ਮਰਜ਼ੀ ਚੱਟੀ ਜਾਓ, ਡੋਂਟ ਵਰੀ, ਕੋਈ ਚੱਕਰ ਹੀ ਨਹੀਂ ਹੈਗਾ, ਬਸ 10-15 ਟਿੱਪਰ ਜਿਹੜੇ ਆ ਰੇਤ ਬਜਰੀ ਦੇ ਸਾਈਡ ਤੇ ਕੱਢ ਦਿਓ। ਆਹ ਨਵਾਂ ਹੀ ਚੱਕਰ ਚੱਲ ਗਿਆ ਹੁਣ। ਧਾਰਮਿਕ ਤੌਰ ਤੇ ਤਾਂ ਆਪਾਂ ਵਿਹਨੇ ਕਿ ਹਿੱਸਾ ਕੱਢਦੇ ਆਪਾਂ ਆਪਦੀ ਕਮਾਈ ਚੋਂ ਦਸਵੰਧ, ਆਹ ਹੁਣ ਚੋਰੀ ਚਕਾਰੀ ਦੇ ਵਿੱਚੋਂ ਵੀ ਹਿੱਸਾ ਹੋ ਗਿਆ, ਕਮਾਲ ਦੀ ਗੱਲ ਆ। ਸੋ ਉਹ ਜਿਹੜੀ ਈਡੀ ਆ ਉਹਨੂੰ ਇੱਥੇ ਦਫ਼ਤਰਾਂ 'ਚ ਪਾਉਣ ਦੀ ਥਾਂ ਤੇ ਆਪਣੇ ਬੰਦਿਆਂ ਦੇ ਦਫ਼ਤਰਾਂ 'ਚ ਘੱਲਣ, ਉੱਥੋਂ ਬਹੁਤ ਕੁਛ ਮਿਲ ਜਾਣਾ। ਇਹਨਾਂ ਦੇ ਢਿੱਡਾਂ ਦੇ ਵਿੱਚ ਮਾੜਾ ਜਿਹਾ ਲਾ ਕੇ ਦੇਖਣਾ, ਬਹੁਤ ਰੇਤਾ ਜਿਹੜਾ ਫੁੱਲਿਆ ਪਿਆ ਵਾ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਤੇ ਨਹੀਂ ਵਸੂਲਿਆ ਕਮੇਟੀ ਨੇ ਕੋਹਲੀ ਤੋਂ ਵੀ ਹਾਲੇ ਤੀਕ ਬਕਾਇਆ, ਇਹ ਉਹੀ ਕ੍ਰਿਕਟਰ ਨਹੀਂ ਹੈ, ਦੂਜੇ ਵਾਲਾ ਹੀ ਕੋਹਲੀ ਆ। ਹਾਂਜੀ ਹਾਂਜੀ, ਬੜਾ ਫਰਕ ਪੈਂਦਾ ਉਹ ਇਸ ਗੱਲ ਦਾ। ਤੁਸੀਂ ਵਾਹਵਾ ਨਖੇੜਾ ਕਰ ਦਿੱਤਾ, ਮੈਂ ਤੇ
ਹੈਰਾਨ ਹੋ ਜਾਣਾ ਸੀਗਾ ਕਿ ਸ਼ਾਇਦ ਵਿਰਾਟ ਕੋਹਲੀ ਦੇ ਮਗਰ ਲੱਗ ਗਏ ਨੇ। ਪਰ ਗੱਲ ਇਹ ਆ ਕਿ ਇੱਥੇ ਵੀ ਮਸਲਾ ਉਹੀ ਹੈ, ਯਾਰੀਆਂ ਬਣਾਈ ਰੱਖੀ ਯਾਰੀਆਂ, ਯਾਰੀਆਂ ਵਾਲਾ ਮਸਲਾ ਹੀ ਹੈ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਾਂਚ ਪੜਤਾਲ ਹੋਈ ਸੀਗੀ, 328 ਪਾਵਨ ਸਰੂਪ ਜਿਹੜੇ ਗਾਇਬ ਹੋਏ ਸੀਗੇ, ਉਸ ਮਾਮਲੇ ਦੇ ਵਿੱਚ ਡਾਕਟਰ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਪੜਤਾਲੀਆ ਕਮੇਟੀ ਬਣੀ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਭਾਈ ਕੋਹਲੀ ਦੀ ਫਰਮ ਤੋਂ 75% ਜਿਹੜੀ ਰਕਮ ਆ ਆਡਿਟ ਦੀ ਉਹ ਵਾਪਸ ਕਰਵਾਈ ਜਾਵੇ। ਕਾਫੀ ਵੱਡੀ ਰਕਮ ਬਣ ਜਾਂਦੀ ਸੀਗੀ ਉਹ, ਮੇਰੇ ਖਿਆਲ ਦੇ ਨਾਲ ਲਾ ਲਓ ਕਿ 1.5 ਪੌਣੇ 2 ਕਰੋੜ ਦੇ ਕਰੀਬ, ਕਿਉਂਕਿ ਕਾਫੀ ਵੱਡੀ ਰਕਮ ਜਿਹੜੀ ਆ ਉਹ ਇਹਨਾਂ ਨੇ ਦਿੱਤੀ ਸੀ। ਮੇਰੇ ਖਿਆਲ ਦੇ ਨਾਲ 10 ਕਰੋੜ ਚੋਂ 75% ਦੀ ਰਿਕਵਰ ਤਾਂ ਵਾਹਵਾ ਬਣ ਜਾਣੀ ਆ। ਮੈਂ ਤਾਂ ਐਵੇਂ ਨਾ ਕਹਿ ਲਓ ਕਿ ਥੱਲੇ ਹੀ ਫਿਰਦਾ, ਤਕਰੀਬਨ 7.5 ਕਰੋੜ ਬਣ ਜਾਣੀ ਆ। ਖੈਰ, ਤਾਂ ਹਿਸਾਬ ਲਾ ਲਓ ਕਿ 6 ਮਹੀਨੇ 7 ਮਹੀਨੇ ਹੋ ਗਿਆ, ਹੁਣ ਤੱਕ ਕੋਈ ਵੀ ਦੱਸਦੇ ਕਿ ਰਿਕਵਰੀ ਨਹੀਂ ਹੋਈ। ਰਿਕਵਰੀ ਸ਼ਾਇਦ ਇਸ ਕਰਕੇ ਨਹੀਂ ਹੋਈ ਕਿਉਂਕਿ ਕੋਹਲੀ ਸਾਹਿਬ ਜਿਹੜੇ ਆ ਉਹ ਕਿਤੇ ਇੱਕ ਥਾਂ 'ਤੇ ਥੋੜ੍ਹੀ ਸੇਵਾ ਦਿੰਦੇ ਆ। ਸੇਵਾ ਤੇ ਉਹ ਵੱਡੇ ਘਰ ਦੇ ਵਿੱਚ ਵੀ ਦਿੰਦੇ ਆ। ਵੱਡਾ ਘਰ ਤੁਹਾਨੂੰ ਪਤਾ ਹੀ ਹੈ ਨਾ, ਬਾਦਲ ਪਿੰਡ ਦੇ ਵਿੱਚ ਜਿੱਥੋਂ ਸੜਕ ਲੰਘਦੀ, ਸੜਕ ਦੇ ਕਿਨਾਰੇ 'ਤੇ ਨਿੱਕਾ ਜਿਹਾ ਘਰ ਆ, 1-2 ਕਮਰਿਆਂ ਦਾ ਬਸ ਘਰ ਆ, ਕੋਈ ਛੋਟੀ 4 ਦੀਵਾਰੀ ਤੁਸੀਂ ਦੇਖ ਹੀ ਸਕਦੇ ਉਹਨਾਂ ਦੀ, ਅਤੇ ਕੋਈ ਖਾਸ ਕੋਈ ਮੋਟਰ ਕਾਰ ਵੀ ਨਹੀਂ ਖੜੀ ਹੁੰਦੀ, 1-2 ਰਕਸ਼ੇ ਖੜੇ ਹੁੰਦੇ ਆ ਸਵਾਰੀ ਵਾਸਤੇ। ਖੈਰ, ਉਸ ਪਰਿਵਾਰ ਦਾ ਵੀ ਸੀ ਹੈ ਕੋਹਲੀ, ਤਾਂ ਇਸ ਕਰਕੇ ਸ਼ਾਇਦ ਇਹ ਅੜਿੱਕਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਹੁਣ ਸਾਰਾ ਕੁਛ ਅਕਾਲ ਤਖਤ ਸਾਹਿਬ ਦੇ ਸਾਰਾ ਕੁਛ ਨਿਗਰਾਨੀ ਹੇਠ ਆ। SGPC ਮੰਨ ਚੁੱਕੀ ਹੈ ਇਸ ਪੜਤਾਲੀਆ ਰਿਪੋਰਟ ਨੂੰ, ਇਹਦੇ ਮੁਤਾਬਕ ਕਾਰਵਾਈ ਕਰਨ ਦੀ ਗੱਲ ਪਹਿਲਾਂ ਕਹਿ ਕੇ ਫਿਰ ਮੁੱਕਰੇ ਵੀ ਉਹ ਕੰਟਰੋਵਰਸੀ ਅੱਡ ਆ। ਪਰ ਜਦੋਂ ਤੈਅ ਹੋ ਗਿਆ ਕਿ ਬਾਈ ਆਡਿਟ ਜਿਹੜਾ ਸੀਗਾ ਉਹਨਾਂ ਨੇ ਹਿਸਾਬ ਕਿਤਾਬ ਦੇ ਮੁਤਾਬਕ ਸਹੀ ਢੰਗ ਨਾਲ ਨਹੀਂ ਕੀਤਾ, ਜਿੱਥੋਂ ਇਹ ਸਾਰਾ ਮਸਲਾ ਉੱਭਰਿਆ, ਅਤੇ ਜੇ ਫਿਰ ਵੀ ਉੱਥੇ ਵਸੂਲੀ ਨਹੀਂ ਕੀਤੀ ਜਾਂਦੀ, ਫਿਰ ਜਿਹੜੇ ਤੁਹਾਡੇ ਆਲੋਚਕ ਆ ਜਾਂ ਜਿਹੜੀ ਤੁਹਾਡੀ ਮੁਖਾਲਫਤ ਕਰਦੀ ਧਿਰ ਆ ਕਿ ਉਹਨਾਂ ਨੂੰ ਸੱਚ ਮੰਨ ਲਿਆ ਜਾਵੇ ਕਿ ਤੁਸੀਂ ਚੋਰੀ ਫੜੀ ਜਾਣ ਤੋਂ ਬਾਅਦ ਵੀ, ਗੁਨਾਹ ਸਾਹਮਣੇ ਪ੍ਰਤੱਖ ਤੌਰ 'ਤੇ ਆਉਣ ਤੋਂ ਬਾਅਦ ਵੀ ਜੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤੇ ਗੁਨਾਹਗਾਰਾਂ ਤੋਂ ਵੀ ਵੱਡਾ ਗੁਨਾਹ ਆ ਨਾ ਕਿ ਤੁਸੀਂ ਉਸ ਗੁਨਾਹ ਨੂੰ ਢੱਕਣ ਦੇ ਵਿੱਚ ਲੱਗੇ ਹੋਏ ਹੋ, ਨਾ ਕਿ ਉਸ ਗੁਨਾਹ ਦੀ ਭਰਪਾਈ ਕਰਨ ਜਾਂ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਤੁਸੀਂ ਆਪਣਾ ਰੋਲ ਅਦਾ ਕਰ ਰਹੇ ਹੋ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਵੱਡੀ ਖਬਰ ਆ। ਅਜੀਤ 'ਚ ਲੱਗੀ ਸੀ ਕੁਛ ਹਫ਼ਤੇ ਪਹਿਲਾਂ ਕਿ ਇਹ ਜਿਹੜਾ ਕੋਹਲੀ ਵਾਲਾ ਮਸਲਾ ਹੱਲ ਨਹੀਂ ਹੋਇਆ, ਤਾਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਹੱਲ ਨਹੀਂ ਹੋਇਆ। ਜਲਦੀ ਇਹਨਾਂ ਨੂੰ ਆਪਣਾ ਸਪਸ਼ਟੀਕਰਨ SGPC ਵੱਲੋਂ ਦੇਣਾ ਚਾਹੀਦਾ ਕਿ ਕੀ ਮਾਜਰਾ ਭਾਈ, ਕਿੱਥੇ ਫਾਟਕ ਲੱਗ ਗਿਆ, ਜਿਹੜੀ ਗੱਡੀ ਗਾਂ ਕੋਹਲੀ ਦੀ ਕੋਠੀ ਨੂੰ ਨਹੀਂ ਜਾ ਰਹੀ ਤੁਹਾਡੀ। ਜੀ ਜੀ ਬਿਲਕੁਲ। ਮਿੰਟੂ ਜੀ, ਪੰਜਾਬ ਦੇ ਅੰਦਰ ਆਈ 1+1 ਫ੍ਰੀ ਸਵਾਰੀ ਸਕੀਮ। ਅੱਲਾ ਚੱਕੋ, ਇਹ ਤਾਂ ਦੇਖੋ ਜਿਹੜੀ ਆ ਨਾ, ਇਹ ਹੁਣ ਭੁੱਖ ਦੀਆਂ ਨਿਸ਼ਾਨੀਆਂ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਉਹ ਜਿਵੇਂ ਵਿਚਾਰੇ ਛੋਟੇ ਮੋਟੇ ਸੇਲਸਮੈਨ ਨਹੀਂ ਹੁੰਦੇ, ਸੇਲ ਲਾਈ ਹੁੰਦੀ ਹੈ ਬਾਜ਼ਾਰ ਦੇ ਵਿੱਚ, ਉਹ ਪੈਂਟ ਦੇ ਨਾਲ, ਪੁਰਾਣੀ ਪੈਂਟ ਦੇ ਨਾਲ ਇੱਕ ਫ੍ਰੀ, ਤੇ ਦੂਜਾ ਕਹਿੰਦਾ ਇੱਕ ਦੇ ਨਾਲ 2 ਹੀ ਲੈ ਜਾਓ ਯਾਰ, ਦਫਾ ਕਰੋ, ਮਾਲ ਚਕਾਈਏ, ਸ਼ਾਮ ਤੱਕ ਨਵੇੜੀਏ ਕੰਮ ਤੇ ਫੇਰ ਕਰਾਂਗੇ। ਇਹੀ ਹਾਲ ਹੋ ਗਿਆ। ਕਿਉਂਕਿ ਬਚੀ ਰੋਡਵੇਜ਼ ਵੀ ਨਹੀਂ ਤੇ ਬਚਣਾ ਪ੍ਰਾਈਵੇਟ ਵਾਲੇ ਕਹਿੰਦੇ ਹੋਣਾ ਸੀ ਵੀ ਨਹੀਂ, ਕਿਉਂਕਿ ਬੀਬੀਆਂ ਦੇ ਨਾਲ ਸਾਡੀ ਰੌਣਕ ਸੀ ਇੱਧਰ, ਤੇ ਬੀਬੀਆਂ ਜਿਹੜੀਆਂ ਉਧਰ ਚਲੇ ਗਈਆਂ, ਅਸੀਂ ਤੇ ਬੇਰੌਣਕੇ ਜੇ ਹੋ ਗਿਆ। ਉਹਨਾਂ ਨੇ ਤਾਂ ਕੀਤਾ ਕਿ ਫੁੱਲ ਬੀਬੀਆਂ ਜਿੰਨੀਆਂ ਵੀ ਹੋਣ ਸਾਰੀਆਂ ਹੀ ਬਿਨਾਂ ਕਿਰਾਏ ਤੋਂ ਸਫ਼ਰ ਕਰ ਸਕਦੀਆਂ। ਇਹਨਾਂ ਨੇ ਕਿਹਾ ਕਿ 1+1, ਮਤਲਬ ਕਿ ਇੱਕ ਦੇ ਨਾਲ ਇੱਕ ਫ੍ਰੀ ਸਵਾਰੀ। ਤੁਸੀਂ ਆ ਜਾਓ, ਸਾਡੇ ਨਾਲ ਬੈਠੋ, ਵਧੀਆ ਸਫ਼ਰ ਕਰੋ। ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਆਪ ਇਸ ਸਕੀਮ ਤੋਂ ਚਿੰਤਤ ਹੋ ਗਏ ਆ। ਹਾਂਜੀ, ਬਿਲਕੁਲ ਇਹ ਗੱਲ ਸਹੀ ਆ ਕਿ ਪ੍ਰਾਈਵੇਟ ਪਲੇਅਰਾਂ 'ਤੇ ਮਾਰ ਪੈਣੀ ਆ, ਕਿਉਂਕਿ ਬੀਬੀਆਂ ਦਾ ਸਫ਼ਰ ਜਿਹੜਾ ਖਾਸ ਤੌਰ 'ਤੇ ਨੌਕਰੀ ਪੇਸ਼ਾ ਜਾਂ ਆਵਾਜਾਈ ਜਿਹੜੀ ਇੱਕ ਦੂਜੀ ਥਾਂ 'ਤੇ ਰਹਿੰਦੀ ਹੈ, ਤਾਂ ਉਹਨਾਂ ਦੇ ਨਾਲ ਬੱਚੇ ਵੀ ਹੁੰਦੇ ਆ ਜਾਂ ਉਹਨਾਂ ਦੇ ਨਾਲ ਘਰਾਂ ਵਾਲੇ ਵੀ ਹੁੰਦੇ ਆ, ਉਹ ਵੀ ਉੱਧਰ ਨੂੰ ਸ਼ਿਫਟ ਹੋ ਗਈ ਨਾ ਸਵਾਰੀ, ਜਿਹੜੀ ਐਕਸਟਰਾ ਸਵਾਰੀ ਆ। ਮਤਲਬ ਕਿ ਆਪਣਾ ਆਮ ਤੌਰ 'ਤੇ ਜੇ ਆਪਾਂ ਦੇਖੀਏ, ਆਪਣੀ ਕੋਈ ਧੀ ਧਿਆਣੀ ਆ, ਵਿਆਹੀ ਵਰੀ ਵੀ ਹੁੰਦੀ ਆ, ਜੇ ਉਹ ਕਿਤੇ ਜਾਂਦੀ ਆਉਂਦੀ ਆ, ਉਹਦੇ ਨਾਲ ਇੱਕ ਘਰ ਦਾ ਜ਼ਰੂਰ, ਚਾਹੇ ਬਜ਼ੁਰਗ ਜਾਂਦਾ ਆ, ਮਰਦ ਜਾਂਦਾ ਆ ਜਾਂ ਕੋਈ ਭਰਾ ਜਾਂਦਾ ਆ, ਉਹ ਮਤਲਬ ਕਿ ਉਹ ਸਵਾਰੀ ਜਿਹੜੀ ਆ ਉਹ ਵੀ ਉਧਰ ਸ਼ਿਫਟ ਹੋ ਗਈ ਆ। ਪ੍ਰਾਈਵੇਟ ਪਲੇਅਰਾਂ ਨੂੰ ਇਹੀ ਚਿੰਤਾ। ਔਰ ਕਮਾਲ ਦੀ ਗੱਲ ਆ, ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਕਿ ਜਿਹੜੇ ਹੈਗੇ ਆ ਕਰਤਾਰ ਬੱਸ ਵਾਲੇ, ਅਵਤਾਰ ਹੈ ਨਰੇ, ਉਹਨਾਂ ਦੇ ਸਪੁੱਤਰ ਹੈ ਹੁਣ ਬਾਬਾ ਹੈ ਨਰੇ, ਉਹ ਖੁਦ ਵਿਰੋਧ ਕਰ ਰਹੇ ਆ। ਉਹ ਕਹਿੰਦੇ ਰਗੜਨਾ ਤੁਸੀਂ ਪ੍ਰਾਈਵੇਟ ਪਲੇਅਰਾਂ ਨੂੰ, ਮਤਲਬ ਕਿ ਕਾਂਗਰਸ ਦੀ ਪਾਲਿਸੀ ਦੀ ਕਾਂਗਰਸ ਹੀ ਕਿਤੇ ਨਾ ਕਿਤੇ ਨੁਕਤਾਚੀਨੀ ਕਰਦੀ ਨਜ਼ਰ ਆਉਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਦੇਖੋ ਮਾਮਲਾ ਜਿਹੜਾ ਫਿਰ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਮੁਕਾਬਲੇ ਹੋਣੇ ਚਾਹੀਦੇ, ਮੁਕਾਬਲੇ ਦੇ ਵਿੱਚ ਹੀ ਜਨਤਾ ਦਾ ਫਾਇਦਾ ਹੁੰਦਾ ਕਿਤੇ ਨਾ ਕਿਤੇ। ਤਾਂ ਜਨਤਕ ਸੈਕਟਰ ਦੀ ਬੱਸ ਸਰਵਿਸ ਹੈ, ਭਾਵੇਂ ਸਾਰੀ ਫ੍ਰੀ ਕਰ ਦੇਣ, ਪਰ ਮਸਲਾ ਇਹ ਆ ਕਿ ਜਿਹੜੀ ਟਰਾਂਸਪੋਰਟ ਖਤਮ ਨਹੀਂ ਹੋਣੀ ਚਾਹੀਦੀ। ਵੇਲੇ ਸਿਰ ਪੇਮੈਂਟ ਕਰੋ, ਜਿੰਨਾ ਵੀ ਸਫ਼ਰ ਬੀਬੀਆਂ ਕਰਦੀਆਂ, ਫਿਰ ਨਜ਼ਾਰਾ ਆਊਗਾ। ਜੀ ਜੀ ਬਿਲਕੁਲ।
ਤੇ ਮਿੰਟੂ ਜੀ ਇੱਥੇ ਹੀ ਜਿਹੜਾ ਆਪਾਂ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਦੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।